ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਝੂਠ ਅਤੇ ਝੂਠਿਆਂ ਦੇ ਬਾਦਸ਼ਾਹ ਨਰਿੰਦਰ ਮੋਦੀ ਅਚਾਨਕ ਚੋਰਾਂ ਵਾਂਗ ਲਦਾਖ ਪਹੁੰਚੇ ਅਤੇ ਭਾਰਤੀਆਂ ਨੂੰ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਦਿਲ ਨੂੰ ਦਹਿਲਾਉਣ ਵਾਲੀਆਂ ਤੇ ਭਰਮਾਉਣ ਵਾਲੀਆਂ ਗੱਲਾਂ ਕੀਤੀਆਂ। ਅਸੀਂ ਮੋਦੀ ਦੇ ਭਾਸ਼ਣ ਦੀ ਚੀਰ ਫਾੜ ਕਰਨ ਜਾ ਰਹੇ ਹਾਂ। ਸੋ ਚੀਰ ਫਾੜ ਕਰਨ ਦਾ ਜੋ ਚਾਕੂ ਹੈ ਉਹ ਅਸੀਂ ਡਾਕਟਰ ਸਾਹਿਬ ਨੂੰ ਫੜਾਉਣ ਜਾ ਰਹੇ ਹਾਂ। ਸੋ ਇਸ ਦੇ ਨਾਲ ਹੀ ਆਪਾਂ ਕਰੋਨਾ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਠੀਕ ਕਹਿਣਾ ਚਾਹੋਗੇ? ਵੈਸੇ ਤੁਹਾਡੀ ਸ਼ੁਰੂਆਤ ਅੱਜ ਬਹੁਤ ਵਧੀਆ ਹੈ ਕਿ ਇੱਕ ਕੱਲਾ ਝੂਠਾ ਨਹੀਂ, ਝੂਠਿਆਂ ਦਾ ਬਾਦਸ਼ਾਹ ਜੀ। ਔਰ ਸੁਣਾ ਵੀ ਉਹਨਾਂ ਲੋਕਾਂ ਨੂੰ ਰਿਹਾ ਜਿਹੜੇ 130 ਮਿਲੀਅਨ ਲੋਕਾਂ ਨੂੰ, ਜਿਹੜਾ 130 ਕਰੋੜ ਲੋਕਾਂ ਨੂੰ ਝੂਠ ਦੇ ਉੱਤੇ ਜਿਉਣ ਦਾ ਜਿਸ ਨੇ ਹਾਜਤ ਬਣਾ ਦਿੱਤੀ ਹੋਈ ਹੈ, ਉਹ ਵੀ ਜਿਹੜੇ ਨੇ ਉਸ ਝੂਠ ਨੂੰ ਬੱਲੇ ਬੱਲੇ ਵਾਹ ਵਾਹ। ਔਰ ਅਜੇ ਤਾਂ ਕਿਉਂਕਿ ਬਹੁਤਿਆਂ ਦੇ ਐਨਾਲਿਸਿਸ ਨਹੀਂ ਸ਼ੁਰੂ ਹੋਏ, ਪਰ ਜਿੰਨੇ ਮੈਂ 2-3 ਦੇਖੇ, ਇੱਕ ਸਾਬਕਾ ਐਂਬੈਸਡਰ ਕੋਈ ਹੋਰ ਹੈ, ਉਹ ਕਹਿ ਰਿਹਾ ਬਸ ਹੁਣ ਇੰਨੀ ਬੱਲੇ ਬੱਲੇ ਹੋ ਗਈ ਹੈ ਕਿ ਹੁਣ ਭਾਰਤ ਨੂੰ ਇਹ ਮੂਵ ਚਲਾਉਣਾ ਚਾਹੀਦਾ ਹੈ ਕਿ ਵੀ ਚਾਈਨਾ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੈਂਬਰਸ਼ਿਪ ਤੋਂ ਵੀ ਕੱਢੋ। ਔਰ ਭਾਰਤ ਜਿਹੜਾ ਇੰਨੀ ਵੱਡੀ ਤਾਕਤ ਬਣ ਗਿਆ ਕਿ ਭਾਰਤ ਨੂੰ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਉਹ ਮੈਂਬਰ ਬਣਾਓ। ਨਾਲ ਹੀ ਉਹ ਕਹਿ ਰਿਹਾ ਜੀ ਹੁਣ ਜਿਹੜਾ ਇਸ ਸਾਲ ਦੇ ਐਂਡ ਤੱਕ ਉੱਥੇ ਹਾਲਾਤ ਚੀਨ 'ਚ ਉਹ ਬਣ ਜਾਣੇ ਨੇ ਅੱਗੋਂ ਕਿ ਸ਼ੀ ਜਿਨਪਿੰਗ ਵੀ ਮੈਡੀਕਲ ਗਰਾਊਂਡ ਦੇ ਉੱਤੇ ਆਪਣੇ ਆਪ ਨੂੰ ਰਿਟਾਇਰ ਕਰੇਗਾ ਔਰ ਭਾਰਤ ਬਹੁਤ ਵੱਡੀ ਤਾਕਤ ਦੁਨੀਆ ਦੀ ਬਣ ਕੇ ਉੱਭਰ ਰਿਹਾ। ਹੁਣ ਜ਼ਾਹਰ ਹੈ ਕਿ ਵੀ ਅਸੀਂ ਇਹ ਜਿਹੜਾ ਸਟੈਂਡ ਆਫ ਜਿਹੜਾ ਸਿੱਧਾ ਹੈ ਡਾਂਗਾਂ ਦੇ ਨਾਲ, ਸੋਟਿਆਂ ਦੇ ਨਾਲ, ਇਹ ਤਾਂ ਜਿਹੜਾ ਹੈ ਉਹ 14 ਤੇ 15 ਦੀ ਜਾਂ 15 ਜਾਂ 16 ਜੂਨ ਦੀ ਰਾਤ ਦੇ ਵਿਚਕਾਰ ਹੁੰਦਾ ਹੈ। ਪਰ ਸਿੱਧਾ ਸਟੈਂਡ ਆਫ 9 ਹਫ਼ਤੇ ਤੋਂ ਹੈ, ਆਮੋ ਸਾਹਮਣੇ, ਆਈ ਬਾਲ ਟੂ ਆਈ ਬਾਲ ਐਂਡ ਟੋ ਟੂ ਟੋ ਜਿਹਨੂੰ ਕਹਿੰਦੇ ਨੇ। ਔਰ ਇਸ ਸਾਰੇ ਦੌਰਾਨ ਜਦੋਂ ਦਾ ਇਹ ਜੂਨ ਦਾ ਵਿੱਚ ਇਹ ਡਾਇਰੈਕਟ ਟੱਕਰ ਵੀ ਹੁੰਦੀ ਹੈ, ਮੋਦੀ ਕਿਤੇ ਲੱਭਦਾ ਵੀ ਨਹੀਂ ਹੈ, ਜਿਵੇਂ ਕਿਸੇ ਨੇ ਕਬਰ ਚ ਵਾੜ ਦਿੱਤਾ ਹੋਏ। ਫਿਰ ਜਦੋਂ ਨਿਕਲਦਾ ਹੈ 3 ਵਾਰ ਐਡਰੈਸ ਕਰਦਾ ਹੈ ਮੁਲਕ ਨੂੰ ਅੱਡ-ਅੱਡ ਮੌਕਿਆਂ ਦੇ ਉੱਤੇ, ਤੇ ਚੀਨ ਲਫ਼ਜ਼ ਉਹਦੇ ਮੂੰਹ ਤੇ ਹੀ ਨਹੀਂ ਆਉਂਦਾ। ਔਰ ਨਾਲ ਦੀ ਨਾਲ ਇਹ ਮੰਨਦਾ ਕਿ ਵੀ ਨਾ ਉਹ ਸਾਡੀ ਜ਼ਮੀਨ ਚ ਆਏ, ਨਾ ਉਹਨਾਂ ਨੇ ਕੋਈ ਚੌਂਕੀ ਲਈ, ਨਾ ਕੋਈ ਉਹਨਾਂ ਦਾ ਹੈ। ਹੁਣ ਇੱਕ ਆਮ ਬੰਦਾ ਜਿਹਦੇ ਲਈ ਕੋਈ ਕਦੇ ਕਿਸੇ ਜ਼ਮਾਨੇ ਦਾ ਲਫ਼ਜ਼ ਰਾਕਟ ਸਾਇੰਸ ਇਸਤੇਮਾਲ ਹੁੰਦਾ ਸੀ, ਅੱਜ ਤੁਸੀਂ ਸਪੇਸ ਸਾਇੰਸ ਕਹਿ ਲਓ, ਕਿਉਂਕਿ ਸਪੇਸ ਜਿਹੜਾ ਹੈ ਉਹ ਰਾਕਟ ਤੋਂ ਅੱਗੇ ਸਪੇਸ ਸਾਇੰਸ ਲੰਘ ਗਈ। ਕਿ ਇੱਕ ਆਮ ਬੰਦਾ ਵੀ ਸਮਝ ਸਕਦਾ ਹੈ ਵੀ ਜੇ ਕੋਈ ਕਿਸੇ ਨੇ ਤੁਹਾਡੀ ਥਾਂ ਹੀ ਨਹੀਂ ਲਈ, ਤੁਹਾਡੇ ਆਇਆ ਹੀ ਨਹੀਂ, ਤੇ ਫਿਰ ਰੌਲਾ ਕਿਸ ਗੱਲ ਦਾ ਹੈ? ਹੁਣ ਇੱਕ ਪਾਸੇ ਮੋਦੀ ਚੋਰਾਂ ਦੀ ਤਰ੍ਹਾਂ ਜਿਹੜਾ ਹੈ ਸਨੀਕ ਕਰਕੇ ਉੱਥੇ ਪਹੁੰਚਦਾ ਹੈ ਲਦਾਖ ਦੇ ਵਿੱਚ, ਔਰ ਕਿਸੇ ਨੂੰ ਕੋਈ ਖਬਰ ਨਹੀਂ ਹੈ। ਚੀਨ ਨੂੰ ਜ਼ਰੂਰ ਹੋਏਗੀ ਔਰ ਚੀਨ ਨੇ ਲਿਹਾਜ਼ ਕਰ ਲਿਆ ਹੋਣਾ, ਨਹੀਂ ਤਾਂ ਉਹਨਾਂ ਨੇ ਉਹੀ ਚਿਪ ਰਾਹੀਂ ਉਹਨੂੰ ਘੜੀਸ ਕੇ ਗਲਵਾਨ ਵੈਲੀ ਦੇ ਦੂਜੇ ਪਾਸੇ ਖਿੱਚ ਲੈਣਾ ਸੀ। ਹਾਲਾਂ ਉਹ ਲਦਾਖ ਦੇ ਨੇੜੇ ਤੇੜੇ ਜਿਹੜਾ ਹੈ ਉਹ ਰਹਿੰਦਾ ਹੈ। ਔਰ ਇਸ ਸਾਰੇ ਦੇ ਦੌਰਾਨ ਅਸੀਂ ਦੇਖ ਰਹੇ ਹਾਂ ਵੀ ਮੋਦੀ ਨੇ ਜੋ ਕਿਹਾ ਔਨ ਰੈਕਰਡ ਹੈ, ਤੇ ਇਹਨਾਂ ਦਾ ਹੁਣ ਫੋਰਨ ਆਫਿਸ ਜਦੋਂ ਮੋਦੀ ਲਦਾਖ ਦੇ ਵਿੱਚ ਬੈਠਾ ਹੈ, ਉਹ ਜਿੰਨੇ ਬਾਹਰਲੇ ਵੱਡੇ ਮੁਲਕਾਂ ਦੇ ਐਨਵੋਏ ਨੇ, ਐਂਬੈਸਡਰ ਨੇ, ਉਹਨਾਂ ਨੂੰ ਬਰੀਫ ਕਰ ਰਿਹਾ ਕਿ ਜੀ ਸਾਡੀ ਪੋਜੀਸ਼ਨ ਕੀ ਹੈ ਕੀ ਨਹੀਂ ਹੈ। ਔਰ ਮੋਦੀ ਜਿਹੜਾ ਕਿ ਉਸ ਸਾਰੇ ਡਰਾਮੇ ਦੇ ਲਈ ਜਾਣਿਆ ਜਾਂਦਾ ਹੈ, ਇੱਕ ਜਿਹੜਾ ਸਫਲ ਕਲਾਕਾਰ ਹੁੰਦਾ ਹੈ ਡਰਾਮੇ ਦਾ ਜਾਂ ਨੌਟੰਕੀ ਦੇ ਵਿੱਚ, ਉਹ ਜਿਸ ਕਿਸਮ ਦੇ ਰੋਲ ਦੀ ਲੋੜ ਹੁੰਦੀ ਹੈ ਉਹਨੂੰ ਕਰ ਲੈਂਦਾ ਹੈ। ਦਰਸ਼ਕ ਤਾਂ ਬੈਠੇ ਰੋ ਰਹੇ ਹੁੰਦੇ ਨੇ, ਪਰ ਉਹ ਜਿਹੜਾ ਕਿਉਂਕਿ ਰੋ ਇਸ ਲਈ ਹੁੰਦੇ ਨੇ ਵੀ ਜਿਹੜਾ ਕਲਾਕਾਰ ਹੈ ਉਹ ਰਵਾ ਰਿਹਾ ਹੁੰਦਾ। ਹਾਲਾਂ ਨਾ ਕੁਛ ਕਲਾਕਾਰ ਦਾ ਕਿਹਾ ਹੁੰਦਾ, ਉਹਨੇ ਰੋਣ ਦੇ ਵੀ ਪੈਸੇ ਲਏ ਹੁੰਦੇ ਨੇ, ਤੇ ਜਿਹੜੇ ਅੰਦਰ ਬੈਠੇ ਹੁੰਦੇ ਨੇ ਦੇਖਣ ਵਾਲੇ, ਉਹ ਰੋਣ ਦੇ ਵੀ ਪੈਸੇ ਦੇ ਕੇ ਟਿਕਟ ਲੈ ਕੇ ਆਏ ਹੁੰਦੇ ਨੇ। ਰੋ ਦੋਨੋਂ ਰਹੇ ਹੁੰਦੇ ਨੇ। ਇਹਨੂੰ ਹੀ ਅਸੀਂ ਨੌਟੰਕੀ ਕਹਿੰਦੇ। ਜਿਵੇਂ ਇੱਕ ਪਾਕਿਸਤਾਨ ਦੇ ਵੱਡੇ ਕਲਾਕਾਰ ਮੁਹੰਮਦ ਅਲੀ ਦਾ ਮੈਂ ਪਿਛਲੇ ਦਿਨਾਂ ਚ ਕੁਦਰਤੀ ਸਰਚ ਕਰਦਿਆਂ ਦੇਖਿਆ, ਉਹਨਾਂ ਨੂੰ ਕੋਈ ਟ੍ਰਿਬਿਊਟ ਦੇ ਰਿਹਾ ਸੀ ਕਿਸੇ ਇਕੱਠ ਦੇ ਵਿੱਚ, ਤੇ ਉਹ ਜਿਹੜਾ ਸਟੇਜ ਹੈਂਡਲ ਕਰ ਰਹੇ ਨੇ ਸ਼ਾਇਦ ਮਿਸਟਰ ਨਈਮ ਬੁਖਾਰੀ, ਉਹ ਕਹਿਣ ਲੱਗੇ ਜੀ ਇਹਨਾਂ ਨੇ ਫਿਲਮਾਂ ਇੰਨੀਆਂ ਕੀਤੀਆਂ, ਇੰਨੀਆਂ ਥਾਵਾਂ ਤੇ ਉਹਨਾਂ ਨੇ ਦੁਲਹਨ ਦਾ ਘੁੰਗੜ ਚੁੱਕਿਆ, ਜਿਹੜਾ ਵੀ ਰੋਲ ਹੋਏਗਾ, ਇੰਨੀ ਵਾਰ ਉਹ ਰੋਏ। ਔਰ ਕਹਿੰਦੇ ਵੀ ਜਿਹੜੀ ਇਹਨਾਂ ਦੀ ਬਿਊਟੀ ਹੈ ਰੋਣ ਦੀ, ਕਿ ਇਹਨਾਂ ਨੂੰ ਗਲਿਸਰੀਨ ਨਹੀਂ ਲਾਣੀ ਪੈਂਦੀ, ਕਾਸ਼ ਇਹ ਆਰਟ ਸਾਨੂੰ ਵੀ ਦੇ ਦੇਣ, ਸਾਡੇ ਘਰ ਬਚ ਜਾਣ,
ਤੇ ਹੁਣ ਘਰ ਵਾਲੀਆਂ ਦੇ ਸਾਹਮਣੇ ਜੇ ਅਸੀਂ ਬਿਨਾਂ ਗਲਿਸਰੀਨ ਤੋਂ ਉੱਥੇ ਲਾ ਨਹੀਂ ਸਕਦੇ, ਹੁਣ ਉੱਥੇ ਤਾਂ ਰੋਣ ਲਈ ਵੀ ਗਲਿਸਰੀਨ ਲਾਈ ਹੁੰਦੀ ਹੈ। ਪਰ ਮੋਦੀ ਦੇ ਅਥਰੂ ਵੀ ਵਗ ਜਾਂਦੇ ਨੇ। ਦੂਜਾ ਮਤਲਬ ਜੇ ਇਹਨੂੰ ਕਹਿਣਾ ਹੋਏ ਤੇ ਪਰਫੈਕਟ ਨੋਟੰਕੀ ਮਾਸਟਰ। ਔਰ ਇੱਕ ਗੱਲ ਜ਼ਾਹਰ ਹੈ, ਜਿਹੜਾ ਇੱਕ ਮਰਡਰਰ ਹੈ, ਇਹ ਖੂਨੀ ਹੈ, ਪਰ ਖੂਨ ਦਾ ਖੁਰਾ ਕਿਵੇਂ ਮਿਟਾਣਾ? ਕਿਉਂਕਿ ਅਸੀਂ ਤਾਂ ਕਹਿੰਦੇ ਨਾ ਜਿਹੜਾ ਬੰਦਾ ਖੂਨ ਕਰਦਾ ਜੀ ਉਹ ਆਪਣਾ ਖੁਰਾ ਛੱਡ ਜਾਂਦਾ। ਇਹ ਗੱਲ ਵੀ ਮੋਦੀ ਤੇ ਅਮਿਤ ਸ਼ਾਹ ਤੋਂ ਬਿਹਤਰ ਕੋਈ ਨਹੀਂ ਜਾਣਦਾ। ਦੋਨੋਂ ਕਾਤਲਾਂ ਦੀ ਬਿੱਲਾ ਰੰਗਾਂ ਦੀ ਜੋੜੀ, ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਡੋਲਿਆ ਗੁਜਰਾਤ ਦੇ ਵਿੱਚ, ਔਰ ਕਿਵੇਂ ਉਹਨਾਂ ਨੇ ਉਸ ਸਾਰੀ ਕਿਸੇ ਬੇਗੁਨਾਹ ਨੂੰ ਮਾਰਨਾ ਕਾਇਰਤਾ ਹੁੰਦੀ ਹੈ, ਇਹ ਡਰਪੋਕਪੁਣਾ ਹੁੰਦਾ ਹੈ, ਪਰ ਉਹਨੂੰ ਕਿਵੇਂ ਉਹਨਾਂ ਨੇ ਆਪਣੀ ਜਿੱਤ ਦੇ ਵਿੱਚ ਕਨਵਰਟ ਕਰਨ ਦੇ ਲਈ ਸਲੋਗਨ ਕੋਇਨ ਕੀਤਾ, ਹਿਰਦੇ ਸਮਰਾਟ, ਇਹ ਜੀ ਦਿਲਾਂ ਦਾ ਬਾਦਸ਼ਾਹ ਹਿੰਦੂਆਂ ਦੇ। ਔਰ ਇਹ ਦੋਨੋਂ ਜਿਹੜੇ ਨੇ ਅੱਜ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣ ਕੇ ਬੈਠੇ ਨੇ। ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਝੂਠ ਨੂੰ, ਪਰਫੈਕਟ ਝੂਠ ਨੂੰ, ਹਾਲਾਂ ਇਹ ਤਾਂ ਹੁੰਦਾ ਹੈ ਕਿ ਭਾਈ ਕਿਤੇ ਕੋਈ ਡਿਫਾਈਨ ਕਰ ਰਿਹਾ ਸੀ ਕਿ ਸਮਾਰਟ ਬੰਦਾ ਉਹ ਹੁੰਦਾ ਹੈ ਜਿਹੜਾ ਉਹ ਗੱਲ ਕਹਿੰਦਾ ਹੈ ਜਿਹੜੀ ਲੋਕ ਸੁਣਨਾ ਚਾਹੁੰਦੇ ਨੇ। ਉਹਨੇ ਕਿਹਾ ਵੀ ਵਾਈਜ਼ ਬੰਦਾ ਉਹ ਹੁੰਦਾ ਹੈ ਜਿਹੜਾ ਉਹ ਗੱਲ ਨਹੀਂ ਕਹਿੰਦਾ ਜਿਹੜੀ ਲੋਕ ਸੁਣਨਾ ਚਾਹੁੰਦੇ ਨੇ, ਪਰ ਉਹਨੂੰ ਲੱਗਦਾ ਹੁੰਦਾ ਵੀ ਇਹਦਾ ਨਾਂ ਕਹਿਣਾ ਲੋਕਾਂ ਦੇ ਭਲੇ 'ਚ ਵੀ ਹੈ। ਇਹਦੇ 'ਚ ਜੇ ਕਹਿਣਾ ਹੋਏ, ਜਿਹੜੇ ਗੁੰਡੇ ਹੁੰਦੇ ਨੇ ਉਹ ਸਟਰੀਟ ਸਮਾਰਟ ਹੀ ਹੁੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿਸੇ ਹੱਦ ਤੱਕ, ਉਹਨਾਂ ਦਾ ਇੱਕ ਆਪਣਾ ਇਨਫੀਰੀਅਰਿਟੀ ਕੰਪਲੈਕਸ ਹੁੰਦਾ, ਪਰ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਕਿਹਨੂੰ ਕਿਵੇਂ ਜਰਕਾਣਾ ਤੇ ਕਿੱਥੇ ਜਰਕ ਕੇ ਦੌੜਨਾ। ਹੁਣ ਮੋਦੀ ਦੀ ਇਹ ਲਦਾਖ ਵਿਜ਼ਿਟ, ਜਿਹਨੂੰ ਲੈ ਕੇ 4 ਚਫੇਰੇ ਹੁਣ ਗੁੱਡਾ ਬੰਨਿਆ ਜਾਏਗਾ ਆਉਣ ਵਾਲੇ ਦਿਨਾਂ 'ਚ, ਉਵੇਂ ਹੀ ਹਾਰ ਨੂੰ ਜਿੱਤ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਤੁਸੀਂ ਪੁਲਵਾਮਾ ਅਟੈਕ ਤੋਂ ਬਾਅਦ ਇਹਨਾਂ ਦਾ ਸਰਜੀਕਲ ਸਟ੍ਰਾਈਕ ਦੇਖਿਆ, ਜਿਹਦੇ 'ਚੋਂ ਅਭਿਨੰਦਨ ਜਿਹੜਾ ਹੈ ਉਹ ਸਣੇ ਮਿਗ ਦੇ ਉਤਾਰ ਲੈਂਦੇ ਨੇ ਥੱਲੇ, ਉਸ ਦੇ ਜਿਹੜਾ ਉਹਨੂੰ ਵਾਪਸ ਮੋੜਦੇ ਨੇ ਆਪਣੀ ਜੈਨਰੋਸਿਟੀ ਦਿਖਾ ਕੇ। ਪਰ ਉਹ ਅਭਿਨੰਦਨ ਜਿਹੜਾ ਹਾਰਿਆ ਹੋਇਆ, ਜਿਹਨੇ ਸਰੈਂਡਰ ਕੀਤਾ, ਉਹਨੂੰ ਆਪਣੇ ਹੀਰੋ ਦੇ ਤੌਰ ਤੇ ਪ੍ਰੋਜੈਕਟ ਕਰਦੇ ਨੇ ਕਿ ਜੀ ਅਭਿਨੰਦਨ ਜਿੱਤ ਗਿਆ। ਉਹਨੂੰ ਜਿਹੜਾ ਬਹਾਦਰੀ ਦਾ ਮੈਡਲ ਵੀ ਦਿੰਦੇ ਨੇ ਕਿ ਜੀ ਬਹੁਤ ਬਹਾਦਰੀ ਕੀਤੀ। ਹੁਣ ਜ਼ਾਹਰ ਹੈ ਕਿ ਵੀ ਜੇ ਇਸ ਹੱਦ ਤੱਕ ਝੂਠ ਨੂੰ ਸੱਚ 'ਚ ਕਨਵਰਟ ਕਰਨ ਦੀ ਤਾਕਤ ਰੱਖਦੇ ਨੇ ਤੇ ਇਹਨਾਂ ਨੂੰ, ਹਾਂ ਇਹਦਾ ਇਹ ਹੁੰਦਾ ਵੀ ਝੂਠੇ ਨੂੰ ਪਤਾ ਨਹੀਂ ਹੁੰਦਾ ਵੀ ਉਹਨੇ ਕਿੰਨੇ ਝੂਠ ਬੋਲ ਦਿੱਤੇ ਹੋਏ ਨੇ, ਤੇ ਝੂਠ ਫੜਿਆ ਜਾਂਦਾ। ਔਰ ਅੱਜ ਕੱਲ ਤਾਂ ਹਰ ਚੀਜ਼ ਰਿਕਾਰਡ ਤੇ ਹੁੰਦੀ ਆ। ਉਹ ਪਿਛਲਾ ਨਾਲ ਦੀ ਨਾਲ ਉਹ ਜਾ ਕੇ ਜੇ ਹੁਣ ਲਦਾਖ 'ਚੋਂ ਖਲੋ ਕੇ ਕਹਿ ਰਿਹਾ ਹੈ, ਸਾਥੀਓ ਗਲਵਾਨ ਘਾਟੀ ਹਮਾਰੀ ਹੈ, ਉਹਨਾਂ ਨੂੰ ਕੋਈ ਪੁੱਛੇ ਵੀ ਉਹੀ ਉਹਦਾ 2 ਹਫ਼ਤੇ ਪਹਿਲਾਂ ਦਾ ਦਿਖਾਇਆ ਕਿ ਭਾਈ ਨਾ ਕੋਈ ਸਾਡੇ ਆਇਆ, ਨਾ ਕੋਈ ਸਾਡਾ ਲਿਆ, ਨਾ ਸਾਡਾ ਕੋਈ ਗਿਆ। ਲੇਕਿਨ ਕਿਉਂਕਿ ਜਿਸ ਤਰ੍ਹਾਂ ਦਾ ਦੀ ਇੱਕ ਸੁਸਾਇਟੀ, ਇੱਕ ਸਮਾਜ ਹੁੰਦਾ ਹੈ, ਔਰ ਇਹਨਾਂ ਦਾ ਹੀ ਜਿਹੜਾ ਗੁਰੂ ਘੰਟਾਲ ਚਾਣਕਿਆ ਹੈ, ਮੈਂ ਉਹਦੀਆਂ ਕੋਟਸ ਕਿਤੇ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ, ਉਹ ਕਹਿੰਦਾ ਕਿ ਭਾਈ ਇਹ ਜਿਹੜਾ ਕਦੇ ਵੀ ਸੱਚਾ ਨਹੀਂ ਹੋਣਾ ਚਾਹੀਦਾ, ਕੋਈ ਵੀ ਰਾਜਾ ਬਾਦਸ਼ਾਹ ਸੱਚਾ ਨਾ ਹੋਏ। ਉਹ ਕਹਿੰਦਾ, ਫਿਰ ਉਹ ਕਹਿੰਦਾ ਵੀ ਇਸ ਲਈ ਕਿ ਜਿਹੜਾ ਦਰਖਤ ਸਿੱਧਾ ਹੁੰਦਾ ਉਹ ਸਭ ਤੋਂ ਪਹਿਲਾਂ ਕੱਟਿਆ ਜਾਂਦਾ। ਮਤਲਬ ਇਹ ਹੈ ਹੁਣ ਇੱਕ ਪਾਸੇ ਸਾਡੀਆਂ ਜਿਹੜੀਆਂ, ਕਿਉਂਕਿ ਜਦੋਂ ਮੈਂ ਦੇਖਦਾ ਹੈ ਕਿ ਹਿੰਦੂਤਵ ਕਿਉਂ ਇੱਕ ਫਰੇਬ ਦਾ ਨਾਂ ਹੈ, ਝੂਠ ਦਾ ਨਾਂ ਹੈ, ਕਿਵੇਂ ਝੂਠ ਪਰੋਸਦੇ ਨੇ ਇਹ ਇਹਨਾਂ ਦੇ, ਜਿਸ ਦਿੱਲੀ ਦੇ ਵਿੱਚ ਇਹ ਸਾਰੇ ਇਹਨਾਂ ਦੇ ਡਿਪਲੋਮੈਟ ਬੈਠਦੇ ਨੇ, ਉਹਨੂੰ ਚਾਣਕਿਆਪੁਰੀ ਕਹਿੰਦੇ ਨੇ। ਇਹ ਚਾਣਕਿਆ ਇਹਨਾਂ ਦਾ ਪਿਓ, ਔਰ ਉਸ ਜਿਹੜੀ ਸੜਕ ਜਾਂਦੀ ਹੈ ਉਹਨੂੰ ਕੋਟਲਿਆ ਬਾਰਿਕ ਕਹਿੰਦੇ ਨੇ, ਕਿਉਂਕਿ ਕੋਟਲਿਆ ਹੀ ਚਾਣਕਿਆ ਦਾ ਨਾਂ ਹੈ, ਔਰ ਵਿਸ਼ਨੂੰ ਗੁਪਤਾ ਵੀ ਉਹਦਾ ਨਾਂ ਹੈ। ਹੁਣ ਉਹ ਜਿਹੜਾ ਚਾਣਕਿਆ ਹੈ ਉਹ ਕਹਿੰਦਾ ਕਿ ਭਾਈ ਸਚਾਰੇ ਨਹੀਂ ਹੋਣਾ, ਕਿਉਂਕਿ ਜਿਹੜਾ ਸਿੱਧਾ ਦਰਖਤ ਹੁੰਦਾ ਉਹ ਕੱਟਿਆ ਜਾ। ਹਾਲਾਂ ਨੀਤੀ ਵਾਲੇ ਕਹਿਣਗੇ ਵਾਹ ਵੱਡੇ ਸਮਾਰਟ ਸਟੇਟਮੈਂਟ, ਲੇਕਿਨ ਇੱਕ ਪਾਸੇ ਅਸੀਂ ਲੋਕ ਹੈ ਜਿਹੜੇ ਅਸੀਂ ਇਹ ਯਕੀਨ ਕਰਦੇ ਹਾਂ ਕਿ ਭਾਈ ਸਾਡੀ ਜ਼ਿੰਦਗੀ ਦਾ ਮਕਸਦ ਸੱਚ ਦੇ ਰਸਤੇ ਤੇ ਤੁਰਨਾ, ਫਰੇਬ ਨਾ ਰੱਖਣਾ। ਤੇ ਜਿਵੇਂ ਬਾਬਾ ਫਰੀਦ ਫਰਮਾਉਂਦੇ ਨੇ ਕਿ ਭਾਈ ਜਿਨ ਮਨ ਹੋਰ ਮੁਖ ਹੋਰ ਸੇ ਕੰਡ ਕੱਚਾ, ਜਿਹਦੇ ਮਨ ਚ ਕੁਛ ਹੈ ਮੂੰਹ ਦੇ ਕੁਛ ਹੈ ਉਹ ਕੱਚੇ ਨੇ, ਉਹ ਰੱਬ ਦੀ ਦਰਗਾਹ 'ਚ ਵੀ ਕੱਚੇ ਨੇ। ਹੁਣ ਅਸੀਂ ਸੱਚ ਦੇ ਪਾਂਧੇ ਹੈ, ਇਹ ਝੂਠ ਦੇ ਵਣਜਾਰੇ ਨੇ, ਝੂਠ 'ਚ ਜ਼ਿੰਦਗੀ ਜਿਉਣ ਵਾਲੇ ਨੇ, ਝੂਠ ਪਰੋਸਦੇ ਨੇ, ਝੂਠ ਵੇਚਦੇ ਨੇ। ਔਰ ਇਸ ਸਾਰੇ ਨੂੰ ਮੋਦੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੀ ਉੱਚੀ ਆਵਾਜ਼ ਦੇ ਵਿੱਚ
ਉਹਨੇ ਆਪਣੀ ਪ੍ਰੈਜੈਂਟੇਸ਼ਨ ਝੂਠ ਨੂੰ ਵੇਚਿਆ ਵੀ, ਪਰੋਸਿਆ ਵੀ। ਉਹ ਜਿਹੜਾ ਜ਼ਖਮੀ ਸੋਲਜਰਸ ਨੂੰ ਵੀ ਮਿਲਣ ਗਿਆ ਔਰ ਉਹਨਾਂ ਨੂੰ ਵੀ ਕਹਿੰਦਾ ਹੈ ਕਿ ਹਮਨੇ ਕਰਾਰਾ ਜਵਾਬ ਦਿਆ, ਕਰਾਰਾ। ਉਹੀ ਜੋ ਉਸ ਦਾ ਝੂਠ ਦਾ ਅੰਦਾਜ਼ ਹੈ। ਔਰ ਉਹਨੇ ਜਦੋਂ ਤੁਸੀਂ ਦੇਖਦੇ ਹੋ ਕਿ ਇਹਨਾਂ ਝੂਠਿਆਂ ਨੂੰ ਸਿੰਬੋਲਿਜ਼ਮ ਦੀ ਬੜੀ ਪਰਖ ਹੁੰਦੀ ਹੈ ਕਿ ਭਾਈ ਕਿਹੜੀ ਗੱਲ ਕਦੋਂ ਕਹਿਣੀ। ਪਰੋਸਿਆ ਵੀ ਤਾਂ ਹੀ ਜਾਂਦਾ ਹੈ। ਅਸੀਂ ਤਾਂ ਸੱਚ ਬੋਲਣ ਵਾਲਿਆਂ ਨੂੰ ਤਾਂ ਅਸੀਂ ਕਹਿੰਦੇ ਭਾਈ ਅਸੀਂ ਬੋਲਣਾ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ। ਸੱਚ ਦੀ ਇੱਕ ਆਪਣੀ ਖੂਬਸੂਰਤੀ ਵੀ ਹੁੰਦੀ ਹੈ, ਪਰ ਇਹ ਸੱਚ ਦੀ ਕਮਜ਼ੋਰੀ ਵੀ ਹੁੰਦੀ ਹੈ ਕਿ ਸੱਚ ਜਿਹੜਾ ਹੈ ਉਹ ਨੇਕਡ ਹੁੰਦਾ ਹੈ। ਅਸੀਂ ਕਹਿੰਦੇ ਵੀ ਨੇਕਡ ਟਰੂਥ, ਕਿ ਉਹਦੇ ਚ ਕੋਈ ਵਲ ਵਲੇਵਾ ਨਹੀਂ ਹੁੰਦਾ। ਤੇ ਜਿੱਥੇ ਜਿਹੜਾ ਵਾਹ ਹੀ ਹੈ। ਔਰ ਹੁਣੇ ਜਦੋਂ ਮੋਦੀ ਉੱਥੇ ਪਹੁੰਚਦਾ ਹੈ ਔਰ ਉਹਨੇ ਜਿਹੜੀ 14th ਕੋਰ ਹੈ ਇਹਨਾਂ ਦੀ ਫੌਜ ਦੀ ਦਾ ਉਹ ਹਿੱਸਾ ਜਿਹੜਾ ਇਹਨਾਂ ਨੇ ਕਾਰਗਿਲ ਤੋਂ ਬਾਅਦ 1999 ਚ ਬਣਾਇਆ, ਔਰ ਉਹਨਾਂ ਦਾ ਜਿਹੜਾ ਇਨਸਿਗਨੀਆ ਹੈ ਉਹ 2 ਬਜਰ ਨੇ ਸਾਈਡ ਦੇ ਉੱਤੇ, ਵਿਚਕਾਰ ਜਿਹੜਾ ਉਹ ਸਵਰਡ ਹੈ, ਤਲਵਾਰ ਹੈ, ਔਰ ਬਜਰ ਤੁਸੀਂ ਥੰਡਰ ਬੋਲਟ ਨੂੰ ਕਹਿੰਦੇ ਹੋ। ਔਰ ਇਸ ਦਾ ਜਿਹੜਾ ਸਿੰਬੋਲਿਜ਼ਮ ਵਜਰ ਦਾ ਹੈ ਉਹ ਹਿੰਦੂਆਂ ਦੇ ਵਿੱਚ ਵੀ, ਜਦੋਂ ਈਵਨ ਕਿਸੇ ਦਾ ਬਹੁਤ ਡੈਮੇਜ ਹੋਏ ਕਹਿੰਦੇ ਜੀ ਵਜਰਪਾਤ ਹੁਆ। ਔਰ ਸਮਹਾਉ ਬੁੱਧ ਧਰਮ ਦੇ ਵਿੱਚ ਵੀ, ਹੁਣ ਲਦਾਖ ਬੁੱਧਿਸਟ ਰੀਜਨ ਵੀ ਹੈ, ਉੱਥੇ ਪ੍ਰੋਮਿਨੈਂਟ ਧਰਮ ਬੁੱਧ ਧਰਮ ਹੈ ਇਸਲਾਮ ਤੋਂ ਬਾਅਦ। ਔਰ ਮੋਦੀ ਨੇ ਚੇਚਾ ਜਿਹੜੀ 14th ਕੋਰ ਦੀ ਕੈਪ ਹੈ ਉਹ ਪਾਈ ਹੋਈ ਹੈ। ਔਰ ਉਹ ਆਪਣੀ ਪ੍ਰੈਜੈਂਟੇਸ਼ਨ ਚ ਵੀ ਜਦੋਂ ਤਾਂ ਮੇਨ ਸਟ੍ਰੀਮ ਚ ਆਣਾ ਹੁੰਦਾ ਹੈ, ਫਿਰ ਸਿੱਖੋਂ ਕਾ ਸ਼ੌर्य ਹੈ, ਗੁਰੂ ਗੋਬਿੰਦ ਸਿੰਘ ਕੀ ਬਾਤ, ਇਵੇਂ ਕਰਨਗੇ। ਉੱਥੇ ਉਹਨੂੰ ਨਾ ਸਿੱਖ ਨਜ਼ਰ ਆਏ ਨਾ ਕੋ। ਹਾਂ, ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਹ ਜਿਹੜੀ 14th ਜਿਹੜੀ ਇਹ ਕੋਰ ਹੈ ਉਹਨੂੰ ਟ੍ਰਿਬਿਊਟ ਦਿੰਦੇ ਆ। ਬੁੱਧ ਦਾ ਜ਼ਿਕਰ ਵੀ ਕੀਤਾ ਔਰ ਵਜਰ ਦੇ ਨਾਲ ਫਿਰ ਕ੍ਰਿਸ਼ਨ ਵੀ ਵਿੱਚ ਲੈ ਆਏ। देखो जी, उनके पास बंसरी भी है, उनके पास सुदर्शन चक्र भी है, ਜਿਹਦਾ ਕੋਈ ਸੈਂਸ ਨਹੀਂ ਬਣਦੀ। ਔਰ ਜਿਹੜਾ ਝੂਠ ਤੁਸੀਂ ਦੇਖਣਾ ਉਹਨਾਂ ਨੇ ਕਿਹਾ, ਔਰ ਇਹ ਜਿਹੜੇ ਨੇ ਅਸੀਂ ਇਸ ਧਰਤੀ ਦੇ ਪੁੱਤਰ ਹਜ਼ਾਰਾਂ ਸਾਲਾਂ ਤੋਂ ਜਿਹੜਾ ਉਹ ਹਮਲਾਵਰਾਂ ਦੇ ਨਾਲ ਟਕਰਾਉਂਦੇ ਰਹੇ ਆ, ਅਸੀਂ ਆਪਣੇ ਆਪ ਨੂੰ ਕਦੇ ਝੁਕਾਇਆ ਨਹੀਂ। ਪਿਛਲਾ ਤਾਂ ਛੱਡ ਦਿਓ, 6000 ਸਾਲ ਆਰੀਅਨ ਕਦੋਂ ਆਏ ਤੇ ਸਕੀਥੀਅਨ ਕਦੋਂ ਆਏ ਤੇ ਸੈਂਟਰਲ ਏਸ਼ੀਅਨ ਟ੍ਰਾਈਬ, ਤੁਸੀਂ ਪਿਛਲਾ 1200 ਸਾਲ ਹੀ ਕੱਢ ਲਓ, 200 ਸਾਲ ਅੰਗਰੇਜ਼ਾਂ ਦਾ। ਔਰ ਜੇ ਈਵਨ ਮਹਿਮੂਦ ਗਜ਼ਨਵੀ ਤੋਂ ਹੀ ਸ਼ੁਰੂ ਕਰ ਲਈਏ, ਉਸ ਤੋਂ ਵੀ ਪਹਿਲਾਂ ਹਾਲਾਂ ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਕਰੀਏ, ਤੇ ਜਿਨ੍ਹਾਂ ਨੇ 1200 ਸਾਲ ਜੁੱਤੀਆਂ ਖਾਧੀਆਂ ਹੋਣ ਔਰ ਕੋਈ ਵੱਡੀ ਸਫਿਸਟੀਕੇਟ ਆਰਮੀ ਤੋਂ ਨਹੀਂ, ਜਿਹੜਾ ਮਰਜ਼ੀ ਅਫਗਾਨਿਸਤਾਨ ਚੋਂ ਕੁਝ 100 ਜਾਂ ਕੁਝ 1000 ਆਜੜੀ ਇਕੱਠੇ ਕਰਦਾ ਸੀ, ਉਹ ਜਿਹੜਾ ਆ ਕੇ ਜਿਹੜਾ ਉਹ ਪੈ ਜਾਂਦਾ ਸੀ। ਔਰ ਇਹ ਜਿਹੜੇ ਨੇ ਇਹ ਉਹਦੇ ਅੱਗੇ ਸਿਰ ਝੁਕਾਉਂਦੇ ਚਲੇ ਜਾਂਦੇ ਸੀ ਕਿ ਭਾਈ ਕੋਈ ਨਹੀਂ ਹੈ। ਔਰ ਇਹਨਾਂ ਨੇ ਮੰਨਿਆ ਹੋਇਆ ਸੀ ਕਿ ਸਾਡੀ ਪ੍ਰਲਬਧ ਹੈ ਗੁਲਾਮੀ ਨੂੰ ਕਬੂਲਣਾ। ਜਿਨ੍ਹਾਂ ਨੇ 1200 ਸਾਲ 1200 ਇਅਰਸ 200 ਸਾਲ ਅੰਗਰੇਜ਼ਾਂ ਦੇ ਗੁਲਾਮੀ ਕਬੂਲੀ ਹੋਏ, ਅਲਾਉਦੀਨ ਖਿਲਜੀ 12 ਸਿਪਾਹੀਆਂ ਦੇ ਨਾਲ ਬੰਗਾਲ ਤੇ ਕਬਜ਼ਾ ਕਰ ਲੈਂਦਾ ਹੈ। ਔਰ ਜੇ ਇਸ ਧਰਤੀ ਦੀ ਕਿਸਮਤ ਖਮੀਰ ਬਦਲਣ ਦੇ ਵਿੱਚ ਕੋਈ ਵਿਚਾਰਧਾਰਾ ਜਿਹਨੇ ਸੱਚਮੁੱਚ ਜਿਹੜੀ ਹੈ ਉਸ ਗੁਲਾਮੀ ਨੂੰ ਕੱਟਣ ਦੀ ਗੱਲ ਕੀਤੀ, ਤੇ ਉਹ ਬਾਬਾ ਨਾਨਕ ਦੇ ਨਾਲ ਉਹ ਜਿਹੜੀ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੇ ਉਸ ਧਰਤੀ ਤੇ ਖਲੋਤਾ ਖਾਲਸਾ ਜਿਸ ਨੇ ਉਸ ਧਰਤੀ ਦਾ ਖਮੀਰ ਬਦਲਿਆ, ਉਸ ਵਿਚਾਰਧਾਰਾ ਨੇ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ਿਵਾਜੀ ਦੀ ਮਾਂ ਜੀਜਾਬਾਈ ਦਾ ਗੁਰੂ ਹੈ ਸਮਰੱਥ ਰਾਮਦਾਸ, ਜਿਹੜੀ ਮਰਾਠਾ ਮੂਵਮੈਂਟ ਹੈ ਦੂਸਰੀ, ਉਹ ਵੀ ਉਸ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਔਰ ਰਾਜਪੂਤਾਨੇ ਦੇ ਵਿੱਚ ਜਿਹੜੇ ਰਾਜਪੂਤ ਅਲਟੀਮੇਟਲੀ 1/3 ਤੋਂ ਵੀ ਜ਼ਿਆਦਾ ਈਵਨ ਔਰੰਗਜ਼ੇਬ ਦੀ ਆਰਮੀ ਦਾ ਹਿੱਸਾ ਸੀ, ਜੇ ਉੱਥੇ ਇਹ ਜਿਹੜੀ ਰੈਵੋਲੂਸ਼ਨ ਦੀ ਚੰਗਾਰੀ ਹੈ, ਔਰ ਜਿਸ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ ਰਾਣਾ ਸਾਂਗਾ ਦੇ ਪੀਰੀਅਡ ਦੇ ਵਿੱਚ ਬਾਬਾ ਸ੍ਰੀ ਚੰਦ ਦੇ ਜਿਹੜੇ ਨੇ ਉਹਨਾਂ ਦੇ ਨਾਲ ਮੇਲ ਹੁੰਦਾ ਹੈ, ਔਰ ਉਹਨੂੰ ਕਹਿੰਦੇ ਨੇ ਕਿ ਭਾਈ ਨਹੀਂ ਅਣਖ ਦੇ ਨਾਲ ਜੋੜਨਾ ਚਾਹੀਦਾ ਹੈ। ਸੋ ਜਿਸ ਧਰਮ ਨੇ, ਜਿਸ ਥਾਟ ਨੇ ਤਬਦੀਲੀ ਦਿੱਤੀ, ਉਹਨੂੰ ਤਾਂ ਇਹ ਕੁਚਲਣ ਤੇ ਲੱਗੇ ਹੋਏ ਨੇ, ਜੋ ਪਿਛਲੇ 72 ਸਾਲ ਜਿਨ੍ਹਾਂ ਨੇ ਕੀਤਾ ਜਾਂ ਰਾ ਮਟੀਰੀਅਲ ਬਣਾ ਕੇ ਝੋਕਿਆ ਹੁੰਦਾ। ਜਿਵੇਂ 4 ਸਿੱਖ ਸੋਲਜਰ ਜਿਹੜੇ ਨੇ ਉਸ ਕਨਫਲਿਕਟ ਦੇ ਵਿੱਚ ਮਾਰੇ ਗਏ, ਔਰ ਜਿਵੇਂ ਉਹ ਝੂਠ ਦੇ ਉੱਤੇ ਉੱਥੇ ਝੂਠ ਬੋਲ ਰਿਹਾ ਹੈ ਕਿ ਜੀ ਹਜ਼ਾरों सालों से और
ਉਹ ਭਾਰਤ ਮਾਤਾ ਨੂੰ ਵੀ ਕਹਿ ਰਿਹਾ, ਦੋ ਮਾਤਾਵਾਂ ਨੇ, ਇੱਕ ਭਾਰਤ ਮਾਤਾ, ਇੱਕ ਕਹਿੰਦਾ ਤੁਹਾਡੇ ਸੋਲਜਰਸ ਜਿਨ੍ਹਾਂ ਦੀਆਂ ਮਾਵਾਂ ਨੇ ਤੁਹਾਨੂੰ। ਸੋ ਉਹ ਬੜੀ ਟੈਕਨੀਕ ਦੇ ਨਾਲ ਹਾਲਾਂ ਕਹਿ ਰਹੇ ਨੇ ਜੀ ਦੇਖੋ ਫੌਜ ਦਾ ਮਨੋਬਲ ਕਾਇਮ ਰੱਖਣ ਦੇ ਲਈ ਇਹ ਬੜਾ ਜ਼ਰੂਰੀ ਸੀ, ਪਰ ਉਹ ਸਿੱਧਤ ਹੈ ਉਹਨਾਂ ਜਿਹੜੇ ਨੇ 130 ਕਰੋੜ ਲੋਕਾਂ ਨੂੰ ਜਿਹੜੇ ਢੀਕ ਰਹੇ ਨੇ ਕਿ ਭਾਈ ਹਾਂ। ਔਰ ਇਹਦੇ ਚ ਸਾਰੇ ਤੁਸੀਂ ਦੇਖਦੇ ਹੋ ਕਿ ਇਹਦੇ ਚ ਸਭ ਕੁਝ ਉਹ ਕਰ ਰਿਹਾ ਹੈ ਕਿ ਹਮ ਇਹ ਕਰ ਦਿਆ ਔਰ ਉਹ ਕਰ ਦਿਆ, ਚੀਨ ਦਾ ਨਾਮ ਫੇਰ ਨਹੀਂ ਲਿਆ। ਔਰ ਮੈਨੂੰ ਖਿਆਲ ਆਇਆ ਕਿ ਵੀ ਜਦੋਂ ਅਸੀਂ ਖਾਲਿਸਤਾਨ ਦੀ ਡੈਕਲੇਰੇਸ਼ਨ ਦੀ ਗੱਲ ਕਰ ਰਹੇ ਸੀ ਤੇ ਇੱਕ ਤਬਕਾ, ਇਹ 1986 ਦੀ ਗੱਲ ਹੈ, ਇੱਕ ਤਬਕਾ ਜਿਹੜਾ ਉਹ ਕਹਿੰਦਾ ਸੀ ਕਿ ਬਈ ਅਜੇ ਤੁਸੀਂ ਐਲਾਨ ਨਾ ਕਰੋ। ਵੈਸੇ ਉਹ ਇੱਕ ਬਜ਼ੁਰਗ ਜਿਹੜੇ ਸਾਰੇ ਨੂੰ ਲੀਡ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਭਾਈ ਗੱਲ ਇਹ ਹੈ ਵੀ ਤੁਸੀਂ ਇਹ ਵੀ ਕਹਿੰਦੇ ਹੋ ਕਿ ਕਾਕਾ ਬੜਾ ਸੋਹਣਾ ਹੈ, ਕਾਕੇ ਦੀਆਂ ਅੱਖਾਂ ਬੜੀਆਂ ਸੋਹਣੀਆਂ, ਕਾਕੇ ਦਾ ਕੱਦ ਇੰਨਾ ਹੈ, ਕਾਕੇ ਦੀ ਚਾਲ ਬੜੀ ਸੋਹਣੀ ਹੈ, ਤੇ ਕਹਿੰਦੇ ਹੋ ਵੀ ਕਾਕੇ ਦਾ ਨਾਂ ਨਹੀਂ ਰੱਖਣਾ। ਉਹ ਵੀ ਨਾਂ ਤੇ ਰੱਖੋ ਜੇ। ਹੁਣ ਬਾਕੀ ਹੁਣ ਤੁਹਾਨੂੰ ਪਤਾ ਹੈ ਕਿ ਭਾਈ ਹਕੂਮਤ ਨੇ ਇਹ ਕੀਤਾ, ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਇੰਨੇ ਸਾਲਾਂ ਤੋਂ ਲੜ ਰਹੇ ਹੈ, ਤੇ ਘੱਟੋ ਘੱਟ ਇਹਦਾ ਕਾਕੇ ਦਾ ਨਾਂ ਹੀ ਰੱਖ ਦਿਓ, ਖਾਲਿਸਤਾਨ ਨਾਂ ਹੀ ਹੈ ਨਾ, ਕਿਉਂ ਨਹੀਂ ਐਲਾਨ? ਹੁਣ ਤਾਂ ਇਹ ਕਹਿ ਦਿਓ ਕਿ ਭਾਈ ਹੁਣ ਸਾਡਾ ਇਹ ਹੈ। ਸੋ ਮੈਂ ਇਹ ਦੇਖ ਰਿਹਾ ਹਾਂ ਕਿ ਮੋਦੀ ਦਾ ਜੋ ਤੁਸੀਂ ਸੁਣਦੇ ਹੋ, ਪਤਾ ਨਹੀਂ ਇਹਨੇ ਐਗਰੀਮੈਂਟ ਚ ਕਿਹਾ ਹੋਇਆ ਕਿ ਭਾਈ ਮੈਂ ਚੀਨ ਲਫ਼ਜ਼ ਆਪਣੇ ਬੁੱਲਾਂ ਤੇ ਨਹੀਂ ਲਿਆਣਾ। ਔਰ ਹੁਣ ਵੀ ਜੇ ਉਹ ਕਹੇਗਾ ਜੀ कि बाकी तो ठीक है, देखो मैं हमने चीन थोड़ा कहा, आपको तो कहा नहीं है, हम तो वो कर रहे थे, उसको बता रहे थे, पाकिस्तान को कह रहे थे, इधर कर रहे थे, उधर कर रहे, जिवें झूठ बोलने लग्या। यही ਜਿਹੜਾ ਸ਼ੀ ਜਿਨਪਿੰਗ ਦੇ ਨਾਲ ਜਿਹੜੀ ਹੈ ਉਹ ਜੁਆਇੰਟ ਤਕਰੀਰ ਕਰਦੇ ਆ, ਉੱਥੇ ਦਾਵਾ ਕਰ ਰਿਹਾ ਸੀ ਕਿ ਇਹ ਕਿੰਨੇ ਅਸੀਂ ਇਤਿਹਾਸਿਕ ਪਰਸਨੈਲਿਟੀਜ਼, ਉਹ ਹਾਨ ਸਾਂਗ ਜਿਹੜਾ ਉਹਦੇ ਪਿੰਡ ਵੀ ਗਿਆ ਸ਼ੀ ਜਿਨਪਿੰਗ ਦੇ, ਤੇ ਮੇਰੇ ਪਿੰਡ ਵੀ ਆਇਆ, ਕਿਆ ਇਤਿਹਾਸਿਕ ਵਾਕਿਆ ਹੈ, ਮੁਝੇ ਸ਼ੀ ਜਿਨਪਿੰਗ ਨੇ ਬਤਾਇਆ। ਜਦੋਂ ਤੁਸੀਂ ਝੂਠ ਤੇ ਬੇਸਡ ਕੋਈ ਨੈਰੇਟਿਵ ਬਣਾਉਂਦੇ ਹੋ, ਔਰ ਉਹ ਸਾਰਾ ਉਹਦੀ ਚੀਰਫਾੜ ਕੀ ਹੈ, ਉਹ ਝੂਠ ਨੂੰ ਤੁਸੀਂ ਪਹਿਲਾ ਵਰਕਾ ਪੜ੍ਹਦੇ ਹੋ, ਤੁਸੀਂ ਝੂਠ, ਦੂਜਾ ਪੜ੍ਹਦੇ ਹੋ ਮਹਾ ਝੂਠ, ਫਿਰ ਕਹਿੰਦੇ ਹੋ ਘੋਰ ਝੂਠ, ਫਿਰ ਤੁਸੀਂ ਕਹਿੰਦੇ ਹੋ ਝੂਠਾ ਤੋਂ ਵੀ ਵੱਡਾ ਝੂਠ, ਤੇ ਇਹਦਾ ਐਂਡ ਚ ਆ ਕੇ ਤੁਸੀਂ ਕਹਿੰਦੇ ਹੋ ਕਿ ਭਾਈ ਆ ਜਿੰਨੀਆਂ ਕਿ ਕੈਟਾਗਰੀਜ਼ ਲਾਈਜ਼ ਦੀਆਂ ਸੀ ਇਹ ਤਾਂ ਮੁੱਕ ਗਈਆਂ, ਤੇ ਇਹ ਤਾਂ ਝੂਠ ਦਾ ਬਾਦਸ਼ਾਹ ਹੈ, ਇਹ ਆਪਣੀ ਵੱਖੀ ਚੋਂ ਕੋਈ ਹੋਰ ਝੂਠ ਕੱਢੇਗਾ। ਔਰ ਇਹ ਇਵੇਂ ਹੀ ਹੈ ਜਿਵੇਂ, ਔਰ ਅੱਜ ਵੀ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨੇ ਮਰਵਾਉਣਾ ਵੀ ਹੈ ਮੁਲਕ ਨੂੰ ਅਲਟੀਮੇਟਲੀ। ਜਿਵੇਂ ਕਿਸੇ ਮੁਲਕ ਨੂੰ ਤੋੜਨ ਦੇ ਲਈ ਹਿਟਲਰ ਚਾਹੀਦਾ ਹੁੰਦਾ ਹੈ, ਔਰ ਇਹ ਸਾਰੀਆਂ ਉਹ ਕੁਆਲੀਫਿਕੇਸ਼ਨਸ ਪੂਰੀਆਂ ਕਰਦਾ ਹੈ। ਔਰ ਇਹ ਜਿਹੜਾ ਹੈ ਇਹ ਕੋਟ ਜਿਹੜੀ ਇਹ ਸਾਰੇ ਚ ਮੈਨੂੰ ਯਾਦ ਆ ਰਹੀ ਸੀ, ਉਹਨੇ ਕਿਹਾ, ਇਹ ਕੋਟ ਹੈ ਕਿ ਈਚ ਟਾਈਮ ਹਿਸਟਰੀ ਰਿਪੀਟਸ ਇਟਸੈਲਫ the price goes up। ਹਿਸਟਰੀ ਤਾਂ ਰਿਪੀਟ ਕਰਦੀ ਹੈ, ਲੇਕਿਨ ਹਰ ਵਾਰ ਜਦੋਂ ਹਿਸਟਰੀ ਰਿਪੀਟ ਕਰਦੀ ਉਹਦਾ ਭਾਅ ਬੜਾ ਵੱਧ ਜਾਂਦਾ ਹੈ। ਤਾਂ ਮੈਨੂੰ ਲੱਗਦਾ ਹੈ ਵੀ ਨਹਿਰੂ ਨੇ ਜਦੋਂ 62 ਦੇ ਵਿੱਚ ਜਿਹੜੀ ਹੈ ਜਿਹਨੂੰ ਉਸ ਜ਼ਮਾਨੇ 'ਚ ਫਾਰਵਰਡ ਪਾਲਿਸੀ ਕਿਹਾ ਜਾਂ ਲੁੱਕ ਈਸਟ ਦੇ ਨਾਂ ਥੱਲੇ ਉਹ ਗੋਆ ਤਾਜ਼ਾ ਲਿਆ ਸੀ, ਦਿਲਵਦੀ ਕਰਕੇ ਉਹਨਾਂ ਨੇ ਕਿਹਾ ਜੀ ਉਖਾੜ ਕੇ ਮਾਰੋ ਚੀਨ ਦੀਆਂ ਪੋਸਟਾਂ, ਤੇ ਬਾਅਦ 'ਚ ਕੀ ਹੋਇਆ, ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਜਿਹੜੀ ਹੈ 90,000 ਸਕੁਅਰ ਕਿਲੋਮੀਟਰ ਦੇ ਕਰੀਬ ਟੈਰੀਟਰੀ ਵੀ ਗਵਾਈ। ਵਿਦਿਨ 2 ਇਅਰਸ ਜਿਹੜਾ ਨਮੋਸ਼ੀ ਦੀ ਮੌਤ ਵੀ ਮਰਿਆ ਨਹਿਰੂ। ਲੇਕਿਨ ਮਤਲਬ ਅੱਜ ਉਹਦਾ ਜ਼ਿਕਰ ਕਰਨ ਤੋਂ ਕਹਿੰਦੇ ਜੀ ਹਮ ਉਹ 62 ਵਾਲੇ ਨਹੀਂ ਰਹੇ। ਔਰ ਮੈਨੂੰ ਜਦੋਂ ਗਰਾਊਂਡ ਤੇ ਮੈਂ ਦੇਖਦਾ ਹਾਂ ਜਿਸ ਕਿਸਮ ਦੀਆਂ ਜਬਲੀਆਂ ਇਹ ਮਾਰ ਰਿਹਾ ਮੋਦੀ, ਜਿਸ ਕਿਸਮ ਦਾ ਸਟਰੋਂਗ ਸੱਚਮੁੱਚ ਹੀ ਇਹ ਆਪਣੇ ਆਪ ਨੂੰ ਸਮਝਣ ਲੱਗ ਗਏ ਨੇ, ਉਹ ਕਹਾਣੀ ਵੀ ਹੁਣ ਘਿਸ ਗਈ ਹੈ। ਕਹਿ ਗਿਆ ਕਿ ਵੀ ਬੱਗੀ ਅੱਖੀ ਮਰਵਾਉਣ ਵਾਲੀ ਗੱਲ, ਕਿ ਭਾਈ ਅੱਖਾਂ ਜਿਹੜੀਆਂ ਚਿੱਟੀਆਂ ਨੇ ਤੇ ਉਹ ਜਿਹੜਾ ਉਹ ਸਮਝਦਾ ਹੈ ਕਿ ਵੀ ਮੈਂ ਲਾਲ ਅੱਖਾਂ ਦੇ ਨਾਲ, ਜੇ ਅੱਖਾਂ ਲਾਲ ਹੋ ਜਾਣ ਤੇ ਸ਼ੇਰ ਨੂੰ ਮੈਂ ਢਾ ਲਾਂਗਾ। ਸੋ ਕੁੱਲ ਮਿਲਾ ਕੇ ਮੋਦੀ ਦਾ ਸਾਰਾ ਜਿਹੜਾ ਇਸ ਕਿਸਮ ਦਾ ਨੋਟੰਕੀ ਦਾ ਇੱਕ ਜਿਹੜਾ ਉਹਦਾ ਇੱਕ ਜਿਹਨੂੰ ਇੱਕ ਪਲੇਸ ਸੀ, ਉਸ ਦੇ ਵਿੱਚ ਜ਼ਾਹਰ ਹੈ ਕਿ ਵੀ ਉਹਨੇ ਆਪਣੇ ਅੰਦਾਜ਼ ਦੇ ਵਿੱਚ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਪੁੱਟ ਦਾ ਫਿੰਗਰ ਐਟ ਦਾ ਐਵਰੀ ਰਾਈਟ ਥਿੰਗ, ਜਿਹੜੀ ਲੋਕ ਸੁਣਨਾ ਚਾਹੁੰਦੇ ਨੇ। ਉਹ ਕਹਿੰਦੇ ਉਹਨੇ ਕੀ ਕਿਹਾ, ਉਹਨੇ ਕਿਹਾ ਜੀ ਜੋ ਲੋਕ ਸੁਣਨਾ ਚਾਹੁੰਦੇ ਨੇ। ਲੋਕ ਕੀ ਸੁਣਨਾ ਚਾਹੁੰਦੇ ਨੇ ਕਿ ਜੀ ਹਮ ਬਹੁਤ ਬਹਾਦਰ ਹੈ, ਸਾਡੀ ਫੌਜ ਉਹਦਾ ਕੀ ਮੁਕਾਬਲਾ ਹੈ, ਚੀਨ ਨੂੰ ਅਸੀਂ ਜਿਹੜਾ ਹੈ ਉਹ ਟਿਕਾਣੇ ਲਾ ਦਿੱਤਾ, ਦੇਖੋ ਸਾਡੇ ਬਹਾਦਰ ਸਿਪਾਹੀਆਂ ਦਾ, ਹਰ ਥਾਂ ਉਹੀ ਕਹਿ ਰਹੇ। ਔਰ ਇਸ ਸਾਰੇ ਦੇ ਵਿੱਚ ਮੈਂ ਸਮਝਦਾ
ਵੀ ਜਿਹੜਾ ਚੀਨ ਦਾ ਰਿਸਪੌਂਸ ਹੈ ਉਹ ਬੜਾ ਮਿਸ਼ਰਡ ਵੀ ਹੈ, ਔਰ ਇਹ ਅਜੇ ਲਦਾਖ ਦੇ ਵਿੱਚ ਸ਼ਾਇਦ ਵਾਪਸ ਜਹਾਜ਼ 'ਚ ਹੀ ਉੱਡ ਰਿਹਾ ਹੋਣਾ ਹੈ, ਜਦੋਂ ਕਿ ਚੀਨ ਨੇ ਇਸ ਦੇ ਉੱਤੇ ਆਪਣਾ ਰਿਐਕਸ਼ਨ ਦਿੰਦੇ ਆ ਇਹਨਾਂ ਨੂੰ ਵਾਰਨ ਵੀ ਕੀਤਾ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ in negotiations with India to lower temperatures through military and diplomatic channels, China says need to avoid escalation. ਇਹ ਉਹਨਾਂ ਨੇ polite warning ਦਿੱਤੀ ਹੈ, ਉਹਨਾਂ ਨੇ ਕਿਹਾ ਦੇਖੋ ਇਹ ਮਤ ਕਰੋ। ਪਰ ਇਹੀ ਗੱਲ ਬਾਅਦ ਚ ਵੀ ਗਈ ਸੀ, ਜੌਨ ਲਾਈ ਨੇ ਕਲਕੱਤੇ ਆਇਆ, ਨਹਿਰੂ ਨੇ ਕਿਹਾ ਵੀ ਮਤ ਕਰੋ ਇਹ ਕੰਮ, ਇਹ ਜਿਹੜੀ ਫਾਰਵਰਡ ਪਾਲਿਸੀ ਦੇ ਨਾਂ ਥੱਲੇ ਤੁਸੀਂ ਕਰ ਰਹੇ ਹੋ, ਡੀਲ ਕਰੋ, ਅਸੀਂ ਇਹਨੂੰ ਮੈਕਮੋਹਨ ਲਾਈਨ ਨੂੰ ਇਹਨੂੰ ਅਸੀਂ ਨਹੀਂ ਮੰਨਦੇ ਹੈ, ਤੁਹਾਡੀ ਇਹਨੂੰ ਪ੍ਰੋਪਰ ਬਾਰਡਰ ਡਰਾ ਕਰੋ। ਔਰ ਮੌਸੇ ਤੁੰਗ ਵੀ ਚਾਹੁੰਦਾ ਸੀ ਕਿਉਂਕਿ ਆਲਰੇਡੀ ਚਾਈਨਾ ਕੋਰੀਅਨ ਵਾਰ ਚੋਂ ਨਿਕਲਿਆ ਸੀ, ਵਾਪਸ ਰੀਬਿਲਡ ਕਰ ਰਿਹਾ ਸੀ, ਰਸ਼ੀਆ ਨਾਲ ਵੀ ਉਹਨਾਂ ਦਾ ਸੋਵੀਅਤ ਯੂਨੀਅਨ ਉਸ ਵੇਲੇ ਦਾ ਬਾਰਡਰ ਕਨਫਲਿਕਟ ਅਜੇ ਚੱਲ ਰਿਹਾ ਸੀ, ਔਰ ਉਹ ਨਹੀਂ ਸੀ ਚਾਹੁੰਦੇ ਵੀ, ਕਿਉਂਕਿ ਸੋਵੀਅਤ ਯੂਨੀਅਨ ਨਾਲ ਵੀ ਬਾਰਡਰ ਲੱਗਦਾ ਹੈ, ਚੀਨ ਦਾ ਮੇਰੇ ਖਿਆਲ ਹੈ 15 ਮੁਲਕਾਂ ਨਾਲ ਲੱਗਦਾ, ਸੋ ਉਹ ਨਹੀਂ ਸੀ ਚਾਹੁੰਦੇ। ਪਰ ਇਹਨਾਂ ਨੂੰ ਲੱਗਦਾ ਸੀ ਕਿ ਵੀ ਵਾਹ 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 ਅਸੀਂ ਤਾਂ ਗੋਆ ਲੈ ਲਿਆ, ਅਸੀਂ ਤਾਂ ਹੈਦਰਾਬਾਦ ਫਤਿਹ ਕਰ ਲਿਆ ਸੀ, ਅਸੀਂ ਤਾਂ ਪਾਕਿਸਤਾਨ ਦਾ ਪਾਣੀ ਬੰਦ ਕਰ ਦਿੱਤਾ ਸੀ, ਔਰ ਅਸੀਂ ਕਸ਼ਮੀਰ ਤੇ ਕਬਜ਼ਾ ਕੀਤਾ ਹੋਇਆ। ਲੇਕਿਨ ਫਿਰ ਇਨ ਦਾ ਐਂਡ ਸਾਨੂੰ ਪਤਾ ਹੈ ਵੀ ਕੀ ਹੈ ਸ਼ਰੋਰ ਐਗਜ਼ੈਕਟਲੀ ਇਸੇ ਲਾਈਨ ਤੇ ਹੁਣ ਵੀ ਚਾਈਨਾ ਜਿਹੜਾ ਉਹਨਾਂ ਨੂੰ ਪੋਲਾਈਟਲੀ ਕਹਿ ਰਿਹਾ, ਚਾਈਨਾ ਹੈਜ਼ ਸੈਡ ਇਟ ਇਜ਼ ਇਨ ਕਮਿਊਨੀਕੇਸ਼ਨ ਐਂਡ ਨੈਗੋਸ਼ੀਏਸ਼ਨਸ ਵਿਦ ਇੰਡੀਆ ਔਨ ਲੋਅਰਿੰਗ ਦਾ ਟੈਂਪਰੇਚਰਸ ਥਰੂ ਮਿਲਟਰੀ ਐਂਡ ਡਿਪਲੋਮੈਟਿਕ ਚੈਨਲ। ਇਹ ਜਿਹੜੀ ਲੈਫਟੀਨੈਂਟ ਜਨਰਲ ਮੇਜਰ ਜਨਰਲ ਲੈਵਲ ਦੀ ਮੀਟਿੰਗ ਮਿਲਟਰੀ ਚੈਨਲ ਹੈ, ਡਿਪਲੋਮੈਟਿਕਲੀ ਵੀ ਉਹ ਕਰ ਰਹੇ ਨੇ, ਔਰ ਉਹਦੇ ਚ ਉਹਨਾਂ ਨੇ ਦੂਜੀ ਵਾਰਨਿੰਗ ਵੀ, ਇਹ ਚਾਈਨੀਜ਼ ਦਾ ਸਟਾਈਲ ਹੈ, no party should engage in any action that may escalate the situation at this point। ਉਹਨਾਂ ਕਿਹਾ ਵੀ ਕੋਈ ਪਾਰਟੀ ਇਹ ਨਾ ਕਰੇ ਕਿ ਹਾਲਾਤ ਜਿਹੜੇ ਨੇ ਉਹ ਹੋਰ ਬਦਤਰ ਹੋਣ। ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਜ਼ਾਓ ਲੀਜਨ, ਇਹ ਬੜਾ ਆਰਟੀਕੂਲੇਟ ਬੰਦਾ ਹੈ, ਔਰ ਉਹਦੇ ਚ ਉਹਨਾਂ ਇਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਇਹ ਸੋ ਕਾਲਡ ਬਾਈਕਾਟ ਦੀ ਲਾਈਨ ਲੈ ਰਹੇ ਨੇ, ਉਹਨਾਂ ਨੇ ਉਹਦੇ ਤੇ ਵੀ ਬੜਾ ਪੋਲਾਈਟਲੀ ਇਹ ਕਿਹਾ ਕਿ ਵੀ artificial blocks to bilateral cooperation violated the rules of World Trade Organization and would harm India's interests। ਉਹਨਾਂ ਨੇ ਕਿਹਾ ਕਿ ਵੀ ਇਹ ਜੋ ਤੁਸੀਂ ਕਰ ਰਹੇ ਹੋ, ਇਹ ਆਰਟੀਫੀਸ਼ੀਅਲ ਬਲੌਕੇਡ ਕਰ ਰਹੇ ਹੋ, ਪੋਰਟਸ ਦੇ ਉੱਤੇ ਰੋਕਿਆ ਹੋਇਆ, ਇਹ ਤੁਸੀਂ ਵਾਇਓਲੇਟ ਕਰ ਰਹੇ ਹੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਐਗਰੀਮੈਂਟ ਨੂੰ, ਔਰ ਅਲਟੀਮੇਟਲੀ ਇਹ ਜਿਹੜੇ ਨੇ ਤੁਹਾਡੇ ਇੰਟਰਸਟ ਨੂੰ ਹਾਰਮ ਕਰਨਗੇ। ਔਰ ਇਹੋ ਜਿਹੇ ਕੰਮ ਇਹਨਾਂ ਨੇ ਬੰਗਲਾਦੇਸ਼ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਇੱਕ ਖਬਰ ਅੱਜ ਜਿਹੜੀ ਪ੍ਰੋਮੀਨੈਂਟਲੀ BBC ਨੇ ਦਿੱਤੀ ਹੈ ਕਿ ਬੰਗਲਾਦੇਸ਼ ਨੇ ਜਿਹੜੇ ਉਹਨਾਂ ਦੇ ਟਰੱਕ ਸਾਰੇ ਖੜੇ ਨੇ 500 ਦੇ ਕਰੀਬ, ਉਹ ਰੋਕ ਲਏ ਨੇ। ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਜਿਹੜਾ ਆਫਟਰ ਇਹ ਖਬਰ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਦੀ, after Bengal's curbs on imports from Bangladesh, Dhaka stops Indian trucks। और पूरी लाइन च लगी हुई है कि 1000 तो ज्यादा ट्रक move to retaliate after Bengal's curbs on imports from Bangladesh to stop spread of COVID। उन्होंने कहा जी भी बांग्लादेश ने ਜਿਹੜੇ ਨੇ ਉਹ ਇੰਡੀਅਨ ਟਰੱਕ ਜਿਹੜੇ ਨੇ ਰੋਕ ਦਿੱਤੇ ਨੇ, ਉਹਨਾਂ ਨੇ ਕਿਹਾ ਜੀ ਤੁਹਾਡਾ ਸਟਫ ਵੀ ਇੱਥੇ ਨਹੀਂ ਆਏਗਾ, ਕਿਉਂਕਿ ਉਹਨਾਂ ਨੇ ਕਰਬ ਲਾਏ ਨੇ, ਔਰ ਉਹਨਾਂ ਨੇ ਕਿਹਾ ਵੀ ਇਹਦਾ ਨੁਕਸਾਨ ਵੀ ਭਾਰਤ ਨੂੰ ਹੀ ਹੋਏਗਾ, ਕਿਉਂਕਿ ਜਿੰਨਾ ਰਾ ਮਟੀਰੀਅਲ ਹੈ ਟੈਕਸਟਾਈਲ ਦੇ ਵਿੱਚ ਹੁਣ, ਕਿਉਂਕਿ ਚਾਈਨਾ ਨੇ ਬੰਗਲਾਦੇਸ਼ ਨੂੰ ਇਸ ਲਈ ਹੌਸਲਾ ਹੋਇਆ ਕਿ ਚਾਈਨਾ ਨੇ ਕਿਹਾ ਬੰਗਲਾਦੇਸ਼, ਮਿਆਂਮਾਰ ਔਰ ਦੂਸਰਿਆਂ ਨੂੰ ਕਿ ਭਾਈ ਤੁਹਾਡਾ ਜਿਹੜਾ ਸਟਫ ਆਏਗਾ ਚੀਨ ਚ, ਉਹਦੇ ਤੇ ਅਸੀਂ ਕੋਈ ਟੈਰਿਫ ਨਹੀਂ ਲਾਵਾਂਗੇ, ਕੋਈ ਚੁੰਗੀ ਨਹੀਂ ਲਾਵਾਂਗੇ। ਤਾਂ ਹੁਣ ਉਹਨਾਂ ਨੂੰ ਲੱਗਦਾ ਵੀ ਇੰਡੀਆ ਦੇ ਬੰਦ ਕਰੋ, ਔਰ ਜ਼ਾਹਰ ਹੈ ਚਾਈਨਾ ਦੇ ਨਾਲ ਉਹ ਆਪਣੀ ਸੋਲੀਡੈਰਿਟੀ ਵੀ ਦਿਖਾ ਰਹੇ ਨੇ ਕਿ ਜੇ ਇਹਨਾਂ ਨੇ ਤੁਹਾਡੇ ਚੀਜ਼ਾਂ ਨੂੰ ਜਿਹੜਾ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕੁੱਲ ਮਿਲਾ ਕੇ ਪਰ ਮੈਂ ਇਹ ਦੇਖ ਰਿਹਾ ਕਿ ਜੇ ਇਹਨਾਂ ਦੇ 130 ਕਰੋੜ ਲੋਕਾਂ ਨੇ, 130 ਚੋਂ ਤੁਸੀਂ ਸਿੱਖ, ਮੁਸਲਮਾਨ, ਦਲਿਤ ਦੂਜੇ ਕੱਢ ਲਓ, ਪਰ ਕਿਉਂਕਿ ਹੁਣ ਨੈਰੇਟਿਵ ਉਹਦੇ ਨਾਲ ਬਣਦਾ ਹੈ, ਜੇ ਤਾਂ ਮੋਦੀ ਦਾ ਕੜਾ ਖਾਣਾ ਗੱਲਾਂ ਦਾ ਜਿਹਦੇ ਚ ਉਹਨੇ ਕਦੇ ਘਿਓ ਤਾਂ ਘੱਟ ਨਹੀਂ ਪਾਣਾ, ਤੇ ਫਿਰ ਇਹੀ ਹੈ ਕਿ ਭੁੱਖੇ ਮਰਨਗੇ ਔਰ ਜੁੱਤੀਆਂ ਖਾਣਗੇ ਅੱਗੋਂ। ਸੋ ਇਸ ਸਾਰੇ ਚੋਂ ਓਵਰਆਲ ਗਲੋਬਲੀ ਕੀ ਚੱਲ ਰਿਹਾ ਉਹ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਭਾਈ ਭਾਰਤ ਫਸਿਆ ਕੜਿੱਕੀ 'ਚ। ਲੇਕਿਨ ਇਸ ਦਾ ਫਿਰ ਇਹ ਵੀ ਪਾਰਟ ਹੈ ਕਿ ਪਾਕਿਸਤਾਨ ਨੇ ਵੀ, ਜਿਵੇਂ ਇਮਰਾਨ ਖਾਨ ਉਹਨਾਂ ਨੇ ਆਪਣੇ ਤਿੰਨੋਂ ਹੀ ਜਿਹੜੇ ਉਹਨਾਂ ਦੇ ਫੌਜ ਦੇ ਵਿੰਗ ਹੁੰਦੇ ਨੇ, 에ਅਰ ਫੋਰਸ, ਨੇਵੀ ਔਰ ਉਹਨਾਂ ਦੀ ਹਾਇਰ ਅਪਸ ਨਾਲ ਮੀਟਿੰਗ ਕੀਤੀ, ਔਰ ਅਸੀਂ
ਡਿਸਕਸ ਕਰਾਂਗੇ ਕਿ ਕੀ ਚਾਂਸਸ ਉਸ ਪਾਸੇ ਜਾ ਰਹੇ ਨੇ ਜੀ ਥ੍ਰੀ ਫਰੰਟ ਵਾਰ ਦੇ। ਔਰ ਜਿਵੇਂ ਬਲੂਮਬਰਗ ਨੇ ਇਸ ਦੇ ਉੱਤੇ ਅੱਜ ਸਟੋਰੀ ਕੀਤੀ ਹੈ ਕਿ ਉਸ ਹਾਲਤ 'ਚ ਭਾਰਤ ਬੜੀ ਕਸੂਤੀ ਹਾਲਤ ਫਸੇਗਾ। ਸੋ ਹਾਲ ਦੀ ਘੜੀ ਇਸ ਸਾਰੇ ਦੇ ਨਾਲ ਤੁਸੀਂ COVID-19 ਦਾ ਜਿਹੜਾ ਉਹ ਮੰਗਿਆ ਕਿ ਦੁਨੀਆ 'ਚ ਕੀ ਚੱਲ ਰਿਹਾ ਉਹਦੇ ਨਾਲ ਰਿਲੇਟਡ। ਹਾਂ, ਕਿਉਂਕਿ ਝੂਠਿਆਂ ਨੇ ਜੇ ਝੂਠ ਬੋਲਣਾ, ਇੱਕ ਝੂਠ ਜਿਹੜਾ ਅੱਜ ਭਾਰਤੀ ਮੀਡੀਆ ਦੇ ਵਿੱਚ ਇਹਨਾਂ ਨੇ ਕੋਵਿਡ ਦੇ ਹਵਾਲੇ ਦੇ ਨਾਲ ਬੜੀਆਂ ਖਬਰਾਂ ਨੇ ਕਿ 15 ਅਗਸਤ ਤੱਕ ਭਾਰਤ ਜਿਹੜਾ ਹੈ ਉਹ ਦੇਸੀ ਵੈਕਸੀਨ COVID-19 ਦੀ ਉਹ ਲਾਂਚ ਕਰ ਦੇਗਾ। ਸੋ ਜਿਵੇਂ ਭਾਰਤ ਦੀ ਆਜ਼ਾਦੀ ਦੇ ਨਾਲ ਕੋਵਿਡ ਦਾ ਵਿਆਹ ਹੋਇਆ ਹੋਇਆ ਔਰ ਕੋਵਿਡ ਕਹੇ ਜੀ ਹੁਣ ਮੈਂ ਜਾਣਾ ਤੁਹਾਡੇ ਮੁਲਕ ਚੋਂ ਤੇ ਹੁਣ ਤੁਹਾਨੂੰ ਮੈਂ ਇੱਕ ਗਿਫਟ ਕਰ, ਤੁਸੀਂ ਜਿਵੇਂ ਉਹ ਰਾਮਦੇਵ ਦੀਆਂ ਦਵਾਈਆਂ ਦਾ ਡਰਾਮਾ ਕਰਕੇ ਹੁਣ ਉਹਨੂੰ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀ ਬਣਾ ਦਿੱਤਾ ਹੈ। ਔਰ ਕੁੱਲ ਦੁਨੀਆ ਦੇ ਵਿੱਚ ਇੱਕ, ਹਾਲਾਂਕਿ ਸਾਡੇ ਪਾਕਿਸਤਾਨੀ ਵੀਰ ਨੇ ਕਿਹਾ ਕਿ ਜੀ ਤੁਸੀਂ ਕਿਉਂ ਰੋਜ਼ ਦਿੰਦੇ ਹੋ ਕੋਵਿਡ ਦੀ ਅਪਡੇਟ, ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਵੀ ਯਾਦ ਦਹਾਨੀ ਕਰਵਾਉਣ ਲਈ ਤੇ ਆਪਣੇ ਸਾਰੇ ਵੈਲ ਵਿਸ਼ਰਸ ਨੂੰ ਵੀ ਆਫ ਗਾਰਡ ਨਾ ਹੋ ਕਿ ਭਾਈ ਹੁਣ ਜਦੋਂ ਕਿਸੇ ਦੀ ਚਰਚਾ ਰਹਿੰਦੀ ਹੈ ਤੇ ਸਾਨੂੰ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਭਾਈ ਨਹੀਂ ਕੁਝ ਚੱਲ ਰਿਹਾ ਹੈ, ਇਸ ਲਈ ਹੈ, ਹੋਰ ਸਾਡਾ ਕਿਸੇ ਨੂੰ ਡਰਾਉਣ ਦਾ ਨਹੀਂ ਹੈ। ਪਰ ਇਹ ਇਟਸ ਵੈਰੀ ਮੱਚ ਅਰਾਊਂਡ। ਅਮਰੀਕਾ ਦੇ ਵਿੱਚ ਵੀ ਅਜੇ ਇਸ ਦਾ ਨਵੇਂ ਕੇਸਿਸ ਆ ਰਹੇ ਨੇ ਔਰ ਗਲੋਬਲੀ ਵੀ ਟੋਟਲ ਕੇਸ ਇਸ ਵੇਲੇ ਦੁਨੀਆ 'ਚ 11,72,875 ਨੇ ਔਰ ਟੋਟਲ ਮੌਤਾਂ 5,25,979 ਹੋ ਚੁੱਕੀਆਂ ਨੇ। ਅਮਰੀਕਾ ਦੇ ਵਿੱਚ ਟੋਟਲ ਕੇਸ 2,08,58,775 ਨੇ ਔਰ ਟੋਟਲ ਡੈਥਸ 1,31,708 ਨੇ। ਭਾਰਤ ਜਿਹੜਾ ਚੌਥੇ ਨੰਬਰ ਤੇ ਹੈ ਔਰ ਇਸ ਵੇਲੇ ਟੋਟਲ ਕੇਸ 6,46,924 ਨੇ ਔਰ ਡੈਥਸ ਜਿਹੜੀਆਂ ਨੇ 18,656 ਨੇ। ਵੈਸੇ ਹੁਣ 15 ਅਗਸਤ ਨੂੰ ਆਜ਼ਾਦੀ ਵੀ ਇਹਨਾਂ ਨੂੰ ਮਿਲ ਜਾਣੀ ਹੈ ਤੇ ਕਰੋਨਾ ਦੀ ਵੈਕਸੀਨ ਵੀ ਮਿਲ ਜਾਣੀ ਹੈ। ਚਲੋ ਪਹਿਲਾਂ ਹੀ ਵਧਾਈਆਂ ਦੇ ਦਈਏ ਇਹਨਾਂ ਨੂੰ। ਪਾਕਿਸਤਾਨ 12ਵੇਂ ਨੰਬਰ ਤੇ ਹੈ, 2,21,896 ਜਿਹੜੇ ਟੋਟਲ ਕੇਸਿਸ ਨੇ ਔਰ 4,552 ਟੋਟਲ ਡੈਥਸ ਨੇ। ਸੋ ਇਹ ਅੱਜ ਦੀ ਅਪਡੇਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਖਲਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।